ਈਰਾਨ ਦੀ ਜੰਗ ਨੂੰ ਲੈ ਕੇ ਪੂਰੇ ਦੁਨੀਆ ਦੀਆਂ ਜਿਹੜੀਆਂ ਸਟਾਕ ਮਾਰਕੀਟ ਆ ਉਹ ਧੜਾ ਧੜ ਥੱਲੇ ਨੂੰ ਡਿੱਗ ਰਹੀਆਂ ਹੈਗੀਆਂ। ਤੇ ਅੱਜ ਸਾਡੇ ਜਿਹੜੇ ਸੈਕਟਰੀ ਆਫ ਵਾਰ ਹੈਗੇ ਆ ਹੈਕਸਥ, ਉਹਨਾਂ ਨੇ $200 ਬਿਲੀਅਨ ਈਰਾਨ ਦੀ ਜੰਗ ਦੇ ਲਈ ਯੂਐਸ ਦੀ ਕਾਂਗਰਸ ਤੋਂ ਮੰਗਿਆ ਹੈਗਾ ਆ। ਕਹਿੰਦੇ ਭਈ ਸਾਨੂੰ $200 ਬਿਲੀਅਨ ਦਿਓ ਇਸ ਜੰਗ ਦੇ ਲਈ। ਸੈਨੇਟਰ ਰੋਜਰ ਮਾਰਸ਼ਲ ਰਿਪਬਲਿਕਨ ਆ ਕੈਂਸਸ ਦੇ, ਉਹਨਾਂ ਨੇ ਕਿਹਾ ਵੀ $200 ਬਿਲੀਅਨ ਤਾਂ ਬਹੁਤ ਵੱਡਾ ਨੰਬਰ ਆ, ਤੁਹਾਨੂੰ ਤਾਂ ਅਸੀਂ ਹਰ ਸਾਲ $1 ਟ੍ਰਿਲੀਅਨ ਤੱਕ ਜਿਹੜਾ ਆ ਪੈਂਟਾਗਨ ਨੂੰ ਦਿੰਦੇ ਹੈਗੇ ਆ। ਸੋ ਹੁਣ ਅਲਟੀਮੇਟਲੀ ਕਾਂਗਰਸ ਜਾਣਾ ਹੀ ਆ, ਪਰ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਕਾਂਗਰਸ ਦੇ ਵਿੱਚ ਇੱਦਾਂ ਦਾ ਬਿੱਲ ਜਾਂਦਾ ਆ, ਜੰਗ ਲੱਗੀ ਹੋਵੇ, ਸੋ ਉਹਦੇ ਉਲਟ ਵੋਟ ਪਾਉਣ ਲਈ ਬਹੁਤ ਜਿਹੜੇ ਕਾਂਗਰਸਮੈਨ ਆ ਉਹ ਝਿਜਕਦੇ ਹੈਗੇ ਆ। ਸੋ ਅਲਟੀਮੇਟਲੀ ਪਾਸ ਤਾਂ ਹੋ ਹੀ ਜਾਣਾ ਆ। ਇਹ ਆ ਵੀ ਕਿੰਨੇ ਕੁ ਬਿਲੀਅਨ ਜਿਹੜੀ ਆ ਯੂਐਸ ਦੀ ਕਾਂਗਰਸ ਉਹ ਪੈਂਟਾਗਨ ਨੂੰ ਦਊਗੀ। ਜੀ ਬਿਲਕੁਲ, ਹੁਣ ਦੇਖਿਆ ਜਾਵੇ ਕਹਿੰਦੇ ਵੀ ਸਾਡੇ ਕੋਲ ਮੈਡੀਕੇਅਰ ਦੇ ਲਈ, ਲੋਕਾਂ ਦੀ ਸਿਹਤ ਲਈ ਤੇ ਹੋਰ ਚੀਜ਼ਾਂ ਦੇ ਲਈ ਹੈ ਨਹੀਂ ਆ ਮਨੀ, ਕਿਸੇ ਵੀ ਚੀਜ਼ ਦੇ ਲਈ, ਪਰ ਲੜਾਈ ਦੇ ਲਈ ਹਮੇਸ਼ਾ ਸਰਕਾਰਾਂ ਦੇ ਕੋਲ ਮਨੀ ਹੁੰਦੀ ਆ, ਮੁਲਕਾਂ ਦੇ ਕੋਲ ਮਨੀ ਹੁੰਦੀ ਆ, ਡਿਫੈਂਸ ਦੇ ਉੱਤੇ ਖਰਚਣ ਦੇ ਲਈ ਹਮੇਸ਼ਾ ਜਿਹੜੀ ਉਹ ਮਨੀ ਹੁੰਦੀ ਆ। ਰਿਕਾਰਡ ਤੋੜ ਆ, 1 ਪੁਆਇੰਟ ਕਿੰਨੇ ਟ੍ਰਿਲੀਅਨ ਡਾਲਰ ਦਾ ਇਸ ਵਾਰ ਦਾ ਬਜਟ ਸੀ 1 ਸਾਲ ਦਾ। ਛੋਟੇ-ਮੋਟੇ ਕਈ ਮੁਲਕਾਂ ਦੀ ਇਕੱਠੀਆਂ ਦੀ ਜੀਡੀਪੀ ਮਿਲਾ ਲਈਏ ਤੇ ਉਸ ਤੋਂ ਜ਼ਿਆਦਾ ਜਿਹੜਾ ਆਪਣਾ ਡਿਫੈਂਸ ਦਾ ਬਜਟ ਅਮਰੀਕਾ ਦਾ ਹੁੰਦਾ ਆ। ਚਲੋ ਇਸੇ ਕਰਕੇ ਅਮਰੀਕਾ ਦੀ ਮਿਲਟਰੀ ਸਟਰੋਂਗ ਵੀ ਇੰਨੀ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਵੀ ਨਹੀਂ ਆ। ਪਰ ਅੱਜ ਟਰੰਪ ਹੁਣੀ ਨਾਖੁਸ਼ ਵੀ ਨਜ਼ਰ ਆਏ। ਈਰਾਨ ਦੇ ਜਿਹੜੇ ਸਾਰਜ਼ ਆਇਲ ਫੀਲਡ ਆ, ਉਹਦੇ ਉੱਤੇ ਇਜ਼ਰਾਈਲ ਵਾਲਿਆਂ ਨੇ ਹਮਲਾ ਕਰ ਦਿੱਤਾ, ਕਹਿੰਦੇ ਮੇਰੇ ਤੋਂ ਪੁੱਛੇ ਬਗੈਰ ਹੀ ਕਰਤਾ, ਮੈਂ ਇਹਨਾਂ ਨੂੰ ਤਾੜਨਾ ਕੀਤੀ ਆ, ਰੋਕਿਆ ਆ ਵੀ ਇਦਾਂ ਦਾ ਕੰਮ ਜਿਹੜਾ ਤੁਸੀਂ ਨਾ ਕਰੋ, ਵੀ ਨਹੀਂ ਤਾਂ ਫਿਰ ਇੱਕ ਹਿਸਾਬ ਦੇ ਨਾਲ ਇਕੱਲੇ ਰਹਿ ਜਾਊਂਗੇ। ਇਹ ਵੀ ਉਹਨਾਂ ਨੇ ਕੀਤਾ ਆ। ਉਧਰ ਈਰਾਨ ਨੇ ਲਗਾਤਾਰ ਆਪਣੇ ਗੁਆਂਢੀ ਮੁਲਕਾਂ ਦੇ ਜਿਹੜੇ ਆਇਲ ਇਨਫਰਾਸਟ੍ਰਕਚਰ ਆ, ਉਹਨਾਂ ਉੱਤੇ ਡਰੋਨਸ ਤੇ ਮਿਜ਼ਾਈਲ ਦੇ ਨਾਲ ਹਮਲੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ। ਕਿਉਂਕਿ ਆਪਾਂ ਦੇਖਿਆ ਵੀ ਉਹਨਾਂ ਦੇ ਟੌਪ ਦੀ ਜਿਹੜੀ ਲੀਡਰਸ਼ਿਪ ਆ ਤਕਰੀਬਨ ਸਾਰੀ ਹੀ ਉਡਾ ਦਿੱਤੀ ਗਈ ਹੈਗੀ ਆ, ਉਹਨਾਂ ਨੂੰ ਮਾਰ ਦਿੱਤਾ ਗਿਆ ਆ, ਤੇ ਉਹਨਾਂ ਦੇ ਤੇਲ ਦੇ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਜਿਹੜਾ ਉਹ ਹੋ ਰਿਹਾ ਆ। ਇਹਦੇ ਚੱਲਦਿਆਂ ਮਿਡਲ ਈਸਟ ਦੇ ਵਿੱਚ ਤੇਲ ਦਾ ਕ੍ਰਾਈਸਿਸ ਇੰਨਾ ਕੁ ਜ਼ਿਆਦਾ ਜਿਹੜਾ ਉਹ ਵੱਧ ਚੁੱਕਾ ਆ, ਜੋ ਸੰਭਾਵੀ ਰੂਪ ਦੇ ਵਿੱਚ ਲੱਗ ਰਿਹਾ ਆ ਵੀ ਕੱਚੇ ਤੇਲ ਦੀਆਂ ਕੀਮਤਾਂ, ਜਿੱਦਾਂ ਈਰਾਨ ਕਹਿੰਦਾ ਸੀਗਾ ਵੀ $200 ਤੱਕ ਵੀ ਜਿਹੜੀਆਂ ਉਹ ਪਹੁੰਚ ਜਾਣਗੀਆਂ। ਸਟ੍ਰੇਟ ਆਫ ਹਾਰਮੋਜ਼ ਬੰਦ ਪਿਆ ਆ, ਉੱਥੇ ਤੇਲ ਦੇ ਜਿਹੜੇ ਸ਼ਿਪ ਆ ਉਹ ਜਾ ਨਹੀਂ ਪਾ ਰਹੇ ਹੈਗੇ। ਸੋ ਇੱਥੋਂ ਤੱਕ ਕਿ ਇੱਕ ਰਸ਼ੀਆ ਵਾਲਾ ਜਿਹੜਾ ਤੇਲ ਦਾ ਟੈਂਕਰ ਸੀਗਾ, LNG ਵਾਲਾ ਟੈਂਕਰ ਸੀਗਾ, ਉਸ ਨੂੰ ਵੀ ਜਿਹੜਾ ਉਹ ਭੇਜਿਆ ਗਿਆ ਆ, ਉਹ ਵੀ ਨੁਕਸਾਨਿਆ ਹੋਇਆ। ਬਾਅਦ ਦੇ ਵਿੱਚ ਹੋਰ ਪਾਣੀਆਂ ਦੇ ਵਿੱਚ ਪਹੁੰਚ ਕੇ ਉਸ ਨੂੰ ਮੁਰੰਮਤ ਦੇ ਲਈ ਹੁਣ ਲਿਜਾਇਆ ਜਿਹੜਾ ਉਹ ਜਾ ਰਿਹਾ ਆ। ਸੋ ਬਹੁਤ ਜ਼ਿਆਦਾ ਜਿਹੜੀ ਇਸ ਟਾਈਮ ਸਿਚੁਏਸ਼ਨ ਮਿਡਲ ਈਸਟ ਦੇ ਵਿੱਚ ਕਹਿ ਲਓ ਵੀ ਬਰੂਦ ਵਰਗੀ ਉਹੀ ਬਣੀ ਪਈ ਆ, ਤੇ ਉੱਤੋਂ ਉੱਥੇ ਤੇਲ ਆ, ਉੱਤੋਂ ਬਰੂਦ ਆ, ਤੇ ਉਹ ਆਪਸ ਦੇ ਵਿੱਚ ਸੁਮੇਲ ਕੋਈ ਬੜਾ ਚੰਗਾ ਨਹੀਂ ਹੈਗਾ। ਸੋ ਸਿਚੁਏਸ਼ਨ ਆਉਣ ਵਾਲੇ ਦਿਨਾਂ 'ਚ ਹੋਰ ਵੀ ਮਾੜਾ ਜਿਹੜੀ ਉਹ ਹੋਊਗੀ। ਇੱਕ ਜਿਹੜੀ ਹਰਜੋਤ ਸਿੰਘ ਜੀ ਜਿਸ ਕਾਊਂਟਰ ਟੈਰਰਿਜ਼ਮ ਦੇ ਟੌਪ ਦੇ ਅਫੀਸ਼ੀਅਲ ਆ, ਜੋ ਕੈਂਟ ਨੇ ਟੱਕਰ ਕਾਰਲਸਨ ਦੇ ਨਾਲ ਇੰਟਰਵਿਊ ਦੇ ਵਿੱਚ ਕਿਹਾ, ਕਹਿੰਦੇ ਵੀ ਸਾਡੇ ਕੋਲ ਜ਼ੀਰੋ ਇੰਟੈਲੀਜੈਂਸ ਸੀਗੀ ਇਸ ਦੀ ਵੀ ਈਰਾਨ ਵਾਲੇ ਕੋਈ ਪ੍ਰਿਮਿਟਿਵ ਅਟੈਕ ਕਰ ਸਕਦੇ ਸੀ ਜਾਂ ਉਹ ਨਿਊਕਲੀਅਰ ਵੈਪਨ ਦੇ ਬਿਲਕੁਲ ਜਿਹੜਾ ਉਹ ਨਜ਼ਦੀਕ ਸੀਗੇ। ਕਹਿੰਦੇ ਵੀ ਇਜ਼ਰਾਈਲੀਆਂ ਨੇ ਨਿਊਕਲੀਅਰ ਐਨਰਿਚਮੈਂਟ, ਯੂਰੇਨੀਅਮ ਐਨਰਿਚਮੈਂਟ ਨੂੰ ਹੀ ਮੁੱਦਾ ਬਣਾ ਕੇ ਇਹ ਸਾਰੇ ਪਾਸੇ ਗੱਲ ਨੂੰ ਉਡਾ ਕੇ ਤੇ ਅਮਰੀਕਾ ਨੂੰ ਧੱਕੇ ਦੇ ਨਾਲ ਲੜਾਈ ਦੇ ਵਿੱਚ ਜਿਹੜੇ ਉਹ ਲੈ ਗਏ। ਉਸਨੇ ਆਪਣੀ ਉਸ ਇੰਟਰਵਿਊ ਦੇ ਵਿੱਚ ਚਾਰਲੀ ਕਰਕ ਨੂੰ ਵੀ ਮੈਂਸ਼ਨ ਕੀਤਾ, ਕਹਿੰਦਾ ਕੁਛ ਮਹੀਨੇ ਪਹਿਲਾਂ ਜਦੋਂ ਉਹਨੂੰ ਮੈਂ ਅਖੀਰਲੀ ਵਾਰ ਜਿੰਦਾ ਦੇਖਿਆ ਸੀਗਾ ਅਸੈਸੀਨੇਸ਼ਨ ਤੋਂ ਪਹਿਲਾਂ, ਉਹ ਵੈਸਟ ਵਿੰਗ ਦੇ ਵਿੱਚ ਮੈਨੂੰ ਜਿਹੜਾ ਉਹ ਮਿਲਿਆ ਸੀ, ਤੇ ਸਾਰਿਆਂ ਦੇ ਸਾਹਮਣੇ ਉੱਚੀ ਦੇਣੀ ਜਿਹੜੀ ਉਸਨੇ ਹਾਕ ਲਾ ਕੇ ਮੈਨੂੰ ਕਿਹਾ ਸੀਗਾ ਵੀ ਅਮਰੀਕਾ ਨੂੰ ਈਰਾਨ ਦੇ ਨਾਲ ਲੜਾਈ ਤੋਂ ਰੋਕ ਲਓ, ਕਿਉਂਕਿ ਉਸ ਟਾਈਮ ਦੇ ਉੱਤੇ ਕਾਊਂਟਰ ਇੰਟੈਲੀਜੈਂਸ ਦੇ ਵਿੱਚ ਸੀਗੇ। ਅਮਰੀਕਾ ਦੀ ਇੰਟੈਲੀਜੈਂਸ ਦੁਨੀਆ 'ਚ ਮੰਨੀ ਪਰਮੰਨੀ ਆ, ਜਦ ਉਹ ਇਹ ਅੰਦਰ ਖਾਤੇ ਮੰਨ ਰਹੀ ਸੀ, ਪਰ ਉਸ ਦੇ ਬਾਵਜੂਦ ਅਮਰੀਕਾ ਦੀ ਬਾਂਹ ਫੜ ਕੇ ਇਸ ਲੜਾਈ ਦੇ ਵਿੱਚ ਲੈ ਗਏ ਆ, ਤੇ ਹੁਣ ਇਸ ਤੋਂ ਬਾਹਰ ਨਿਕਲਣ ਦਾ ਕੋਈ ਸਬੱਬ ਨਹੀਂ ਬਣ ਰਿਹਾ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਈਰਾਨ ਨੂੰ ਸੋਚਿਆ ਸੀਗਾ, ਤੇ ਖਾਸ ਕਰਕੇ ਹੁਣ ਜਦੋਂ ਉਹਨਾਂ ਦਾ ਮੇਨ ਟੌਪ ਦਾ ਰਿਲੀਜੀਅਸ ਲੀਡਰ ਮਾਰਤਾ, ਤੇ ਦੁਨੀਆ ਨੇ ਤੇ ਮੁਲਕ ਨੇ ਉਹਨਾਂ ਨੇ ਉਹਦੇ ਪਿੱਛੇ ਇਕੱਠੇ ਹੋ ਜਾਣਾ ਆ, ਤੇ ਇਹ ਲੜਾਈ ਇਹਨਾਂ ਦੇ ਹੱਥ ਤੋਂ ਬਾਹਰ ਨਿਕਲਦੀ ਜਿਹੜੀ ਉਹ ਹਾਲ ਦੀ ਘੜੀ ਨਜ਼ਰ ਆ ਰਹੀ ਆ। ਨੋ ਡਾਊਟ ਬੰਬ ਇਹਨਾਂ ਕੋਲ ਜ਼ਿਆਦੇ ਆ, ਉਹ ਸਾਰਾ ਕੁਛ ਆ। ਜੇ ਗਰਾਊਂਡ ਟਰੂਪਸ ਲਾਉਂਦੇ ਆ ਤਾਂ ਵੀ ਮੁਸ਼ਕਲ ਆ, ਕਾਂਗਰਸ ਨਹੀਂ ਅਪਰੂਵ ਕਰੂਗੀ, ਤੇ ਕਾਂਗਰਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਹੁਣ ਜਿਹੜੀ ਲੜਾਈ ਲਾਈ ਆ, ਉਹ ਕਾਂਗਰਸ ਦੀ ਅਪਰੂਵਲ ਤੋਂ ਬਗੈਰ ਲਾਈ ਆ, ਪਰ ਪੈਸੇ ਹੁਣ ਕਾਂਗਰਸ ਤੋਂ ਚਾਹੀਦੇ ਆ। ਸੋ ਹੁਣ ਇਹ ਸਿਚੁਏਸ਼ਨ ਦੇ ਵਿੱਚ ਇਸ ਟਾਈਮ ਅਮਰੀਕਾ ਖਾਸਾ ਕਸੂਤਾ ਫਸਿਆ ਪਿਆ ਹੈਗਾ। ਤੁਲਸੀ ਗੈਬਟ ਦੀ ਅੱਜ-ਕੱਲ੍ਹ ਹੀਅਰਿੰਗ ਚੱਲ ਰਹੀ ਆ, ਅੱਜ ਕੱਲ੍ਹ ਵੀ ਚੱਲ ਰਹੀ ਸੀ। ਉਹਨਾਂ ਨੇ ਇਹ ਕਿਹਾ ਵੀ ਯੂਐਸ ਤੇ ਇਜ਼ਰਾਈਲ ਦੇ ਸਾਡੇ ਡਿਫਰੈਂਟ ਆਬਜੈਕਟਿਵ ਆ ਈਰਾਨ ਦੇ ਵਿੱਚ। ਪਹਿਲਾਂ ਸਾਰੇ ਕਹਿੰਦੇ ਸੀ ਵੀ ਅਸੀਂ ਓਵਰਟਰਨ ਕਰਨਾ ਹੈਗਾ ਆ ਉੱਥੇ ਦੀ ਸਰਕਾਰ ਨੂੰ।
ਤੇ ਦੂਸਰੇ ਪਾਸੇ ਇਜ਼ਰਾਈਲ ਵਾਲੇ ਹੁਣ ਸ਼ਰੇਆਮ ਟਰੰਪ ਹੋਣਾ ਦੇ ਉਲਟ ਆ ਗਿਆ, ਕਹਿੰਦੇ ਵੀ ਨਹੀਂ ਜੀ, ਟਰੰਪ ਹੋਣਾ ਦੀ ਸੁਲ੍ਹਾ ਦੇ ਨਾਲ ਹੀ ਜਿਹੜੇ ਆ ਇਹ ਜਿਹੜਾ ਸਾਊਥ ਪਾਰਸ ਗੈਸ ਫੀਲਡ ਆ ਉੱਥੇ ਅਟੈਕ ਕੀਤਾ ਗਿਆ। ਹਜੇ ਕਿ ਟਰੰਪ ਹੋਣਾ ਨੇ ਤੁਸੀਂ ਪਹਿਲਾਂ ਹੀ ਕਹਿ ਚੁੱਕੇ ਆ ਵੀ ਉਹ ਰਿਪੀਟ ਕਾਫੀ ਕਰਤਾ ਗੁੱਸੇ ਆ ਸੀ। ਵੀ ਇਹ ਕੰਮ ਨਹੀਂ ਕਰਨਾ। ਉਹਨੇ ਪਹਿਲਾਂ ਵੀ ਸਟੇਟਮੈਂਟ ਦਿੱਤੀਆਂ ਸੀਗੀਆਂ ਵੀ ਅਸੀਂ ਈਰਾਨ ਦੇ ਲੋਕਾਂ ਦੇ ਉਲਟ ਨਹੀਂ ਹੈ, ਈਰਾਨ ਦਾ ਜਿਹੜਾ ਇਨਫਰਾਸਟਰਕਚਰ ਆ ਉਹਨੂੰ ਮੈਸ ਅਪ ਨਹੀਂ ਕਰਨਾ ਚਾਹੁੰਦੇ ਹੈਗੇ, ਅਸੀਂ ਉੱਥੇ ਦੀ ਜਿਹੜੀ ਸਰਕਾਰ ਆ ਉਹਨੂੰ ਬਦਲਣਾ ਚਾਹੁੰਦੇ ਹੈਗੇ ਆ। ਸੋ ਡੋਨਲਡ ਟਰੰਪ ਹੋਣਾ ਨੇ ਇਹ ਕਿਹਾ ਸੀ ਵੀ ਅਸੀਂ ਇਨਵੋਲਵ ਨਹੀਂ। ਇਜ਼ਰਾਈਲ ਵਾਲੇ ਹੁਣੇ 1 ਘੰਟਾ ਪਹਿਲਾਂ ਉਹਨਾਂ ਨੇ ਕਿਹਾ ਵੀ ਨਹੀਂ, ਪ੍ਰੈਜ਼ੀਡੈਂਟ ਟਰੰਪ ਨੂੰ ਪੂਰਾ ਪਤਾ ਸੀ। ਤੇ ਪੀਟ ਹੈਗਸਥ ਹੋਣੀ ਜਿਹੜੇ ਡਿਫੈਂਸ ਦੇ ਸੈਕਟਰੀ ਹੈਗੇ ਆ ਵਾਰ ਦੇ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਸੀ। ਜੀ, ਬਿਲਕੁਲ। ਸੋ ਇਹ ਸਿਚੁਏਸ਼ਨ ਜਿਹੜੀ ਉਧਰ ਬਣੀ ਪਈ ਆ।